ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਗੁਰਦੀਪ ਸਿੰਘ ਬਿਰਦੀ, ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ, ਜੁਬਾ ਸ੍ਰੀ ਸਤਨਾਮ ਸਿੰਘ ਸ਼ੇਰਗਿੱਲ, ਹੌਲੈਂਡ, ਸਲਮਾ, ਬਹਾਦਰ ਸਿੰਘ ਗਿੱਲ, ਫੌਲਰ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਅਬਾਮਾ ਕੇਅਰ ਦੀਆਂ ਐਪਲੀਕੇਸ਼ਨਾਂ ਲੈ ਰਹੇ ਨੇ। ਉਹਨਾਂ ਦਾ ਫ਼ੋਨ ਨੰਬਰ 4082722500। ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਅਤੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਤੇ ਚੱਲਦੇ ਹਾਂ ਕੁਛ ਕੁ ਖਬਰਾਂ ਵੱਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਹਾਂ, ਕਾਫੀ ਦਿਨਾਂ ਤੋਂ ਆਪਾਂ ਆਪਣੇ ਜਥੇਦਾਰ ਦੀ ਗੱਲ ਕਰਦੇ ਆ ਰਹੇ ਹਾਂ। ਕਦੀ ਅਸਤੀਫਾ ਆ ਗਿਆ, ਕਦੀ ਚਲੇ ਗਿਆ, ਕਦੀ ਦੇਣਾ, ਕਦੀ ਨਹੀਂ ਦੇਣਾ। ਉਸ ਤੋਂ ਬਾਅਦ ਹੁਣ ਜਿਹੜਾ ਵਿਵਾਦਾਂ 'ਚ ਘਿਰੇ ਹੋਏ ਜਥੇਦਾਰ ਹੈ, ਉਹਨਾਂ ਦਾ ਅਸਤੀਫਾ ਵੀ ਵਿਵਾਦਾਂ 'ਚ। ਜਿਹੜਾ ਧਾਰਮਿਕ ਦਿੱਖ ਵਾਲਾ ਵਿਅਕਤੀ ਹੈ ਜੀ, ਉਹਦੇ ਤੋਂ ਐਕਸਪੈਕਟੇਸ਼ਨ ਜਿਹੜੀਆਂ ਦੀ ਉਹ ਕੁਛ ਵੱਖਰੀਆਂ ਹੁੰਦੀਆਂ ਨੇ ਜੀ। ਕਮ ਸੇ ਕਮ ਬਾਕੀ ਗੱਲਾਂ ਸਾਈਡ ਤੇ ਉਹ ਝੂਠ ਨਾ ਬੋਲੇ। ਜੇ ਕੱਲ੍ਹ ਦੀਆਂ ਆਪਾਂ ਘਟਨਾਵਾਂ ਨੂੰ ਜਿਹੜਾ ਦੀ ਲੜੀਵਾਰ ਵੇਖੀਏ ਤਾਂ ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਧਾਰਮਿਕ ਦਿੱਖ ਵਾਲਾ ਜਿਹੜੇ ਵਿਅਕਤੀ ਨੇ, ਉਹਨਾਂ ਦਾ ਝੂਠ ਸ਼ਰੇਆਮ ਜਿਹੜਾ ਦੀ ਉਹ ਦੱਸਿਆ। ਪਹਿਲਾਂ ਤਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਹੋ ਰਹੀ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਇਹ ਗੱਲ ਆਖੀ ਕਿ ਇਸ ਮੀਟਿੰਗ ਦੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਦਾ ਅਸਤੀਫਾ ਵਿਚਾਰਿਆ ਹੀ ਨਹੀਂ ਗਿਆ। ਔਰ ਦੂਸਰੀ ਗੱਲ ਇਹ ਆਖੀ ਕਿ ਉਹਨਾਂ ਨੇ ਕੋਈ ਅਸਤੀਫਾ ਨਹੀਂ ਦਿੱਤਾ, ਨਾ ਕੋਈ ਦੇਣ ਦੀ ਸੰਭਾਵਨਾ। ਦੂਸਰਾ, ਇੱਕ ਪ੍ਰੈਸ ਨੋਟ ਜਿਹੜਾ ਜੀ ਉਹ ਆਉਂਦਾ ਜਥੇਦਾਰ ਦਾ, ਉਹ 1 ਨਵੰਬਰ ਨੂੰ ਇੱਕ ਜਿਹੜੀ ਫੈਡਰੇਸ਼ਨ ਹੈ ਉਹਦੇ ਵੱਲੋਂ ਦਿੱਤੇ ਜਾ ਰਹੇ ਬੰਦ ਦੇ ਸੱਦੇ ਦੀ ਹਮਾਇਤ ਕਰਦੇ ਆ। ਤੇ ਉਹਦੇ ਵਿੱਚ ਇਹ ਵੀ ਪ੍ਰੈਸ ਨੋਟ ਦੇ ਵਿੱਚ ਕਹਿੰਦੇ ਆ ਕਿ ਮੈਂ ਆਪਣੇ ਅਹੁਦੇ ਤੋਂ ਕੋਈ ਅਸਤੀਫਾ ਜਿਹੜਾ ਜੀ ਉਹ ਨਹੀਂ ਦੇ ਰਿਹਾ, ਮੇਰਾ ਅਸਤੀਫਾ ਦੇਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਸ਼ਾਮ ਹੁੰਦਿਆਂ ਜਿਹੜਾ ਜੀ ਇੱਕ ਲਿਖਤੀ ਅਸਤੀਫਾ ਜਿਹੜਾ ਜੀ ਉਹ ਆ ਜਾਂਦਾ ਉਹਨਾਂ ਦੇ ਸਹਾਇਕ ਦੇ ਵੱਲੋਂ। ਔਰ ਇਹ ਜਦੋਂ ਜਿਹੜਾ ਜੀ ਉਹ ਅਸਤੀਫਾ ਆਉਂਦਾ ਹੈ ਤੇ ਫਿਰ ਜਿਹੜੇ ਸਵਾਲ ਖੜੇ ਹੋ ਜਾਂਦੇ ਆ ਕਿ ਤੁਸੀਂ ਦਿਨੇ ਕਿਉਂ ਝੂਠ ਬੋਲੀ ਜਾਂਦੇ ਹੋ ਜੀ, ਜਦੋਂ ਤੁਹਾਨੂੰ ਪਤਾ ਹੈ ਕਿ ਇਸ ਮਾਮਲੇ ਦੇ ਉੱਤੇ ਮੀਟਿੰਗ ਜਿਹੜੀ ਹੈ ਜੀ ਉਹ ਹੋ ਰਹੀ ਆ। ਇਹ ਮਹਿਜ਼ ਜਿੰਨੇ ਅਹੁਦੇ ਜਿਹੜੇ ਇਹ ਉੱਚ ਅਹੁਦੇ ਸੀਗੇ, ਜਿੰਨੇ ਰੋਲੇ ਗਏ ਆ ਪਿਛਲੇ ਦਿਨਾਂ ਦੇ ਦੌਰਾਨ, ਇਹ ਕੱਲ੍ਹ ਦਾ ਦਿਨ ਵੀ ਉਹਦੇ ਵਿੱਚ ਹੀ ਇੱਕ ਜਿਹੜਾ ਜੀ ਉਹ ਗਿਣਿਆ ਜਾਊਗਾ ਜੀ। ਅਕਾਲ ਤਖ਼ਤ ਤੇ ਜਥੇਦਾਰ ਨੇ ਕਹਿੰਦੇ ਨੇ ਨਾ, ਜਿਹੜੇ ਮਗਰਮੱਛ ਦੇ ਅਥਰੂ ਆ ਉਹ ਦਿਖਾਉਣ ਦੀ ਕੋਸ਼ਿਸ਼ ਇਸ ਅਸਤੀਫੇ ਦੇ ਵਿੱਚ ਜਿਹੜੀ ਆ ਜੀ ਉਹ ਕੀਤੀ ਆ। ਇਹ ਗੱਲ ਲਿਖੀ ਆ ਕਿ ਲਗਾਤਾਰ 10 ਸਾਲ ਤੋਂ ਇਸ ਮਹਾਨ ਤਖ਼ਤ ਦਾ ਕੂਕਰ ਬਣ ਕੇ ਉਹਨਾਂ ਨੂੰ ਸੇਵਾ ਕਰਨ ਦਾ ਸੁਭਾਗ ਜਿਹੜਾ ਜੀ ਉਹ ਪ੍ਰਾਪਤ ਹੋਇਆ। ਔਰ ਇਹ ਵੀ ਗੱਲ ਜਿਹੜੀ ਆ ਜੀ ਕਹੀ ਆ ਕਿ ਦਾਸ ਨੂੰ ਬਹੁਤ ਸਹਿਯੋਗ ਮਿਲਿਆ। ਔਰ ਇਹ ਵੀ ਲਿਖਿਆ ਕਿ ਕੌਮੀ ਜੁਝਾਰੂ ਦਵਿੰਦਰਪਾਲ ਸਿੰਘ ਭੁੱਲਰ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਤਖ਼ਤੇ ਤੋਂ ਬਚਾਉਣ ਲਈ ਉਹਨਾਂ ਸੰਘਰਸ਼ ਕੀਤਾ। ਇਹ ਗੱਲ ਜਿਹੜੀ ਹੈ ਜੀ ਉਹਨਾਂ ਨੇ ਆਪਣੇ ਖਾਤੇ ਦੋਨੇ ਚੀਜ਼ਾਂ ਜਿਹੜੀਆਂ ਉਹ ਪਾਈਆਂ ਨੇ। ਦਸਮ ਗ੍ਰੰਥ ਤੇ ਬਾਣੀਆਂ ਖਿਲਾਫ ਬੋਲਣ ਵਾਲਿਆਂ ਨੂੰ ਕਹਿੰਦੇ ਜੀ ਮੈਂ ਠੱਲ ਪਾਈ। 1984 ਦੇ ਸ਼ਹੀਦਾਂ ਦੀ ਯਾਦਗਾਰ ਉਸਾਰਨ ਚ ਦਮਦਮੀ ਟਕਸਾਲ ਨੂੰ ਪੂਰਨ ਸਹਿਯੋਗ ਦਾ ਭਰੋਸਾ, ਪੂਰਨ ਸਹਿਯੋਗ ਦਿੱਤਾ। ਤੁਸੀਂ ਦੇਖੋ ਸਿਆਸਤ ਕਿਵੇਂ ਜਿਹੜੀ ਹੈ ਜੀ ਉਹਦੇ ਵਿੱਚ ਹੋ ਰਹੀ ਆ। ਕੌਮੀ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਵਾਉਣ ਦਾ ਸੁਭਾਗ ਜਿਹੜਾ ਜੀ ਉਹ ਪ੍ਰਾਪਤ ਹੋਇਆ। ਇਹ ਚੀਜ਼ਾਂ ਜਿਹੜੀਆਂ ਜੀ ਉਹਨਾਂ ਨੇ ਜ਼ਿਕਰਯੋਗ ਜਿਹੜੀਆਂ ਕੀਤੀਆਂ। ਆਪਣੀ ਦਿੱਤੀ ਹੋਈ ਮਾਫੀ ਨੂੰ ਸਹੀ ਠਹਿਰਾ ਰਹੇ ਆ, ਜਿਹੜੀ ਸਰਸੇ ਵਾਲੇ ਨੂੰ ਦਿੱਤੀ, ਕਿਉਂਕਿ ਬਾਅਦ ਦੇ ਵਿੱਚ ਨਾਲ ਦੀ ਨਾਲ ਇਹ ਕਹਿੰਦੇ ਆ ਕਿ ਬਾਕੀ ਸੰਸਥਾਵਾਂ ਤੇ ਨਾਲ ਦੇ ਜਿਹੜੇ ਸੀ ਉਹਨਾਂ ਤੋਂ ਰਾਏ ਤੋਂ ਬਾਅਦ ਇਹ ਜਿਹੜੀ ਵਾਪਸ ਵੀ ਲਈ, ਇਹ ਵੀ ਆਪਣੀ ਝੋਲੀ ਦੇ ਵਿੱਚ ਜਿਹੜਾ ਜੀ ਪਾ ਲਿਆ ਕਿ ਮੈਂ ਵਾਪਸ ਜਿਹੜੀ ਆ ਉਹ ਲਈ। ਦਿੱਤੀ ਹੋਈ ਮਾਫੀ ਦਾ ਜ਼ਿਕਰ ਜਿਹੜਾ ਜੀ ਉਹ ਨਹੀਂ ਕਰ ਰਹੇ, ਨਾ ਇਹ ਜ਼ਿਕਰ ਕਰਦੇ ਆ ਕਿ ਕੌਮ ਨੂੰ ਕਦੋਂ ਪੁੱਛਿਆ ਗਿਆ ਸੀਗਾ ਜਦੋਂ ਫਖਰੇ ਕੌਮ ਦਾ ਅਵਾਰਡ ਜਿਹੜਾ ਜੀ ਉਹ ਦੇ ਦਿੱਤਾ ਗਿਆ ਸੀਗਾ। ਔਰ ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਦੇ ਉੱਤੇ ਦੋਸ਼ ਲੱਗੇ ਪਿਛਲੇ ਦਿਨਾਂ ਦੇ ਦੌਰਾਨ
ਅੰਨ੍ਹੇਵਾਹ ਉਹਨਾਂ ਦੀ ਵਧੀ ਪ੍ਰਾਪਰਟੀ ਦੇ ਬਾਰੇ ਦੇ ਵਿੱਚ ਇਸ ਮੁੱਦੇ ਦੇ ਉੱਤੇ ਧਾਰੀ ਹੋਈ ਖਾਮੋਸ਼ੀ। ਹੁਣ ਸਵਾਲ ਇਹ ਆ ਕਿ ਦੁਨੀਆ ਭਰ ਦੇ ਵਿੱਚ ਬੈਠਾ ਭਾਈਚਾਰਾ ਇਹ ਜਿਹੜੀਆਂ ਗੱਲਾਂ ਕੀਤੀਆਂ ਨੇ ਇਹਨਾਂ ਨੂੰ ਕਿੰਨੀਆਂ ਕੁ ਐਕਸੈਪਟ ਕਰਦਾ ਹੈ, ਕਿੰਨੀਆਂ ਕੁ ਉਹਨੂੰ ਜਿਹੜੀ ਉਹ ਸੱਚਾਈ ਲੱਗਦੀ ਆ। ਇਸ ਕਰਕੇ ਮੈਂ ਸ਼ੁਰੂਆਤ ਉੱਥੋਂ ਕੀਤੀ ਕਿ ਪਹਿਲਾਂ ਦਿਨੇ ਕੁਝ ਝੂਠ ਜਿਹੜਾ ਉਹ ਬੋਲਦੇ ਰਹੇ ਤੇ ਸ਼ਾਮ ਨੂੰ ਆਹ ਪਲੰਦਾ ਜਿਹੜਾ ਉਹ ਮੋਹਰੇ ਰੱਖਦੇ। ਇਹ ਗੱਲ ਨਹੀਂ ਕਹੀ ਵੀ ਜਿੰਨਾ ਸਿੱਖੀ ਸਿਧਾਂਤਾਂ ਨੂੰ ਢਾਹ ਲੱਗੀ ਇਹਨਾਂ ਦੇ ਟਾਈਮ ਦੇ ਵਿੱਚ ਸ਼ਾਇਦ ਪਹਿਲਾਂ ਇੰਨੀ ਨਾ ਵੀ ਲੱਗੀ ਹੋਊਗੀ। ਤੇ ਅੱਗੇ ਜਰਮਨ ਸਿੰਘ ਦੀ ਗੱਲ ਕਰਦੇ ਹਾਂ, ਬੀਕਾਨੇਰ ਤੋਂ ਗ੍ਰਿਫਤਾਰ। ਪਿਛਲੇ ਦਿਨਾਂ ਤੋਂ ਜਿਹੜਾ ਚਰਚਾ ਦੇ ਵਿੱਚ ਆਇਆ ਜਰਮਨ ਸਿੰਘ, ਜਿਹਦੇ ਉੱਤੇ ਇਹ ਪੁਲਿਸ ਦੀ ਕਹਾਣੀ ਜਿਹੜੀ ਹੈ ਜੀ ਉਹ ਦੋਸ਼ ਲਾਉਂਦੀ ਹੈ ਉੱਤਰ ਪ੍ਰਦੇਸ਼ ਦੀ ਪੁਲਿਸ ਕਿ ਉਹਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਯੋਜਨਾ ਜਿਹੜੀ ਉਹ ਬਣਾਈ ਸੀਗੀ। ਉਹਨੂੰ ਪਟਿਆਲੇ ਤੇ ਰਾਜਸਥਾਨ ਦੀ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਦੇ ਵਿੱਚ ਬੀਕਾਨੇਰ ਦੇ ਕੋਲਾਇਤ ਦੇ ਇੱਕ ਗੁਰਦੁਆਰੇ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਦੇਰ ਕੱਲ ਸ਼ਾਮ ਕੀਤਾ। ਔਰ ਪਟਿਆਲਾ ਦੀ ਪੁਲਿਸ ਉਹਨੂੰ ਇੱਥੇ ਪਟਿਆਲੇ ਜਿਹੜੀ ਜੀ ਉਹ ਲੈ ਕੇ ਆ ਗਈ ਹੈ ਰਾਤੋਂ ਰਾਤ, ਔਰ ਅੱਜ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਜਰਮਨ ਸਿੰਘ ਦੇ ਖਿਲਾਫ ਪਟਿਆਲੇ ਦੇ ਵਿੱਚ ਇੱਕ ਥਾਣੇ ਦੇ ਵਿੱਚ ਲੁੱਟ ਖੋਹ ਦਾ ਮਾਮਲਾ ਜਿਹੜਾ ਜੀ ਉਹ ਦਰਜ ਹੈ, ਜਿਹਦੇ ਸੰਬੰਧੀ ਪਟਿਆਲੇ ਦੀ ਪੁਲਿਸ ਕਹਿੰਦੀ ਹੈ ਕਿ ਲੰਮੇ ਸਮੇਂ ਤੋਂ ਉਹਦੀ ਭਾਲ ਕੀਤੀ ਜਾ ਰਹੀ ਸੀਗੀ। 6 ਵੱਖ-ਵੱਖ ਟੀਮਾਂ ਜਿਹੜੀਆਂ ਜੀ ਉਹ ਬਣਾਈਆਂ ਗਈਆਂ ਸਨ। ਪੰਜਾਬ ਦੀ ਇੰਟੈਲੀਜੈਂਸ ਟੀਮ ਦੇ ਵੱਲੋਂ ਮੁਖਬਰੀ ਦੇ ਆਧਾਰ ਦੇ ਉੱਤੇ ਰਾਜਸਥਾਨ ਪੁਲਿਸ ਦੇ ਨਾਲ ਸੰਪਰਕ ਜਿਹੜਾ ਜੀ ਉਹ ਕੀਤਾ ਹੋਇਆ ਸੀਗਾ, ਜਿਹਦੇ ਚੱਲਦਿਆਂ ਪਟਿਆਲਾ ਪੁਲਿਸ ਤੇ ਰਾਜਸਥਾਨ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਜਰਮਨ ਸਿੰਘ ਨੂੰ ਬੀਕਾਨੇਰ ਦੇ ਕੋਲਾਇਤ ਦੇ ਗੁਰਦੁਆਰੇ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਜਰਮਨ ਸਿੰਘ ਦੇ ਸਾਥੀ ਅਮਰਜੀਤ ਸਿੰਘ ਉਰਫ ਅੰਮ੍ਰਿਤ, ਗੁਰਜੰਟ ਸਿੰਘ ਉਰਫ ਜੰਟਾ ਤੇ ਕਰਮ ਸਿੰਘ ਨੂੰ 16 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ, ਜਿਹਦੇ ਦੌਰਾਨ ਪੁਲਿਸ ਨੇ ਇਹ ਕਿਹਾ ਕਿ ਖੁਲਾਸਾ ਇਹ ਹੋਇਆ ਸੀਗਾ ਕਿ ਇਸ ਗਰੋਹ ਦਾ ਸਰਗਣਾ ਜਰਮਨ ਸਿੰਘ ਅਜੀਤਪੁਰ ਉੱਤਰ ਪ੍ਰਦੇਸ਼ ਦਾ ਜਿਹੜਾ ਜੀ ਉਹ ਵਾਸੀ ਹੈ, ਜਿਹੜਾ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲਾਉਣਾ ਚਾਹੁੰਦਾ ਸੀਗਾ। ਔਰ ਉਹਨੇ ਪੰਜਾਬ ਦੇ ਵਿੱਚ ਕਾਫੀ ਹਥਿਆਰ ਵੀ ਜਿਹੜੇ ਜੀ ਉਹ ਇਕੱਠੇ ਕੀਤੇ ਹੋਏ ਸੀ। ਇਹ ਪੁਲਿਸ ਦੀ ਕਹਾਣੀ ਜਿਹੜੀ ਹੈ ਜੀ ਉਹ ਕਹਿ ਰਹੀ ਹੈ। ਸਵਾਲ ਥੋੜਾ ਜਿਹਾ ਇਹ ਜਿਹੜਾ ਜੀ ਜ਼ਰੂਰ ਖੜਾ ਹੁੰਦਾ ਹੈ ਕਿ ਜਿਹੜੀ ਪੁਲਿਸ ਨੂੰ ਪਹਿਲਾਂ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦਾ ਕੋਈ ਜਿਹੜਾ ਜੀ ਆਰਗੇਨਾਈਜ਼ ਕ੍ਰਾਈਮ ਜਿਹੜਾ ਜੀ ਉਹਦੀ ਕੋਈ ਹੋ ਰਹੀ ਹੈ, ਤੇ ਉਹਨੂੰ ਇੱਕਦਮ ਜਿਹੜਾ ਜੀ ਇਹ ਪਤਾ ਲੱਗ ਗਿਆ, ਮੁਖਬਰ ਵੀ ਲੱਭ ਗਏ, ਸਾਰਾ ਕੁਝ ਹੋ ਗਿਆ ਜੀ ਕਿ ਕਿੱਥੇ ਕਿੱਥੇ ਉਹ ਕਿੱਥੋਂ ਜਾ ਕੇ ਜਿਹੜਾ ਜੀ ਲੁਕਿਆ ਹੋਇਆ ਤੇ ਕਿੱਥੋਂ ਉਹਨੂੰ ਗ੍ਰਿਫਤਾਰ ਕਰਨਾ। ਉਹਨੂੰ ਅੱਜ ਜਿਹੜਾ ਜੀ ਜਦੋਂ ਪੇਸ਼ ਕੀਤਾ ਜਾਊਗਾ ਅਦਾਲਤ ਦੇ ਵਿੱਚ, ਉੱਥੇ ਉਹਦਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ। ਬਿਲਕੁਲ ਜੀ, ਪਿਛਲੇ ਕਈ ਸਾਲਾਂ ਤੋਂ ਇਸ ਤਰ੍ਹਾਂ ਲਟਕ ਰਹੇ ਆ ਕਈ ਮਾਮਲੇ, ਉਹ ਤਾਂ ਪਤਾ ਹੀ ਨਹੀਂ ਲੱਗੇ ਇਹਨਾਂ ਨੂੰ। ਤੇ ਅੱਗੇ ਜੋ ਬਾਈਬਲ ਕਲਾਂ ਕਾਂਡ ਆ ਉਸ ਦੀ ਜਾਂਚ ਕਰ ਰਹੀ ਜਿਹੜੀ ਟੀਮ ਆ, ਉਹਨਾਂ ਨੇ 15 ਗਵਾਹਾਂ ਦੇ ਬਿਆਨ ਦਰਜ ਕੀਤੇ। ਉਹਦੀ SIT ਜਿਹੜੀ ਹੈ ਜੀ ਉਹਦੇ ਲਗਾਤਾਰ ਉਹਦੇ ਜਿਹੜੇ ਕੰਮ ਹੈ ਜੀ ਉਹਦੇ ਵਿੱਚ ਤੇਜ਼ੀ ਆ ਰਹੀ ਹੈ। ਇਹ ਤੇਜ਼ੀ ਜਿਹੜੀ ਹੈ ਜੀ ਉਹ ਜਾਰੀ ਰਹਿਣੀ ਚਾਹੀਦੀ ਹੈ। ਇਹ ਤਾਂ ਤਕਰੀਬਨ ਸਾਰੇ ਹੀ ਜਿਹੜੇ ਜੀ ਉਹ ਚਾਹੁੰਦੇ ਆ। ਔਰ ਜਿਹੜੇ ਇਹਦੇ ਵਿੱਚ ਸੀਨੀਅਰ ਆਫਿਸਰ ਨੇ ਜੀ ਉਹ ਖੁਦ ਪਹੁੰਚ ਰਹੇ ਆ ਸਾਰੇ ਜਗ੍ਹਾ ਦੇ ਉੱਤੇ। SIT ਦੀ ਅਗਵਾਈ ਕਰ ਰਹੇ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕੋਟਕਪੂਰਾ ਦੇ ਵਿੱਚ ਜਿਹੜਾ ਜੀ ਗਵਾਹਾਂ ਦੇ ਬਿਆਨ ਦਰਜ ਜਿਹੜਾ ਕਰਾਉਣ ਦੇ ਮੌਕੇ ਉਹ ਜਾਰੀ ਉੱਥੇ ਰਹੇ ਜੀ। ਔਰ ਇਹ ਕਿਹਾ ਕਿ ਇਹ ਜਾਂਚ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਮਾਮਲਾ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਜਾਂਦਾ। SIT ਨੇ ਜਿਹੜੇ ਗਵਾਹ ਨੇ ਉਹਨਾਂ ਦੀ ਜਿਹੜੀ ਦੀ ਸੁਵਿਧਾ ਦੇ ਵਾਸਤੇ ਅੰਮ੍ਰਿਤਸਰ, ਫਗਵਾੜਾ ਦੇ ਵਿੱਚ ਵੀ ਜਿਹੜੇ ਆਪਣੇ ਕੈਂਪ ਆਫਿਸ ਜਿਹੜੇ ਆ ਉਹ ਸਥਾਪਿਤ ਕੀਤੇ ਆ। ਉਹਨਾਂ ਨੇ ਕਿਹਾ ਕਿ ਕੋਈ ਵੀ ਗਵਾਹ ਜਿਹੜਾ ਇਹਨਾਂ ਦਫ਼ਤਰਾਂ ਦੇ ਵਿੱਚ ਜਾ ਕੇ ਵੀ ਆਪਣੀ ਗਵਾਹੀ ਦੇ ਸਕਦਾ। SIT ਨੇ ਫਿਰ ਅਪੀਲ ਕੀਤੀ ਹੈ ਕਿ ਜੇ ਕੋਈ ਚਾਹੁੰਦਾ ਕਿ ਉਹਦਾ ਨਾਮ ਅੱਗੇ ਨਾ ਆਵੇ ਤੇ ਤਾਂ ਵੀ ਉਹ ਆਪਣਾ ਜਿਹੜੀ ਦੀ ਗਵਾਹੀ ਇੱਥੇ ਦੇ ਸਕਦਾ। ਬਰਗਾੜੀ ਬੇਅਦਬੀ ਤੇ ਬਾਈਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ SIT ਨੇ ਕੋਟਕਪੂਰਾ ਦੇ ਥਾਣਾ ਸਿਟੀ ਦੇ ਵਿੱਚ 15 ਗਵਾਹਾਂ ਦੇ ਬਿਆਨ ਦਰਜ ਕੀਤੇ। 10 ਤੋਂ 12 ਪੁਲਿਸ ਮੁਲਾਜ਼ਮ ਜਿਹੜੇ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਟੀਮ ਨੇ ਜਿੱਥੇ ਘਟਨਾ ਵਾਪਰੀ ਸੀ ਉੱਥੇ ਜਾ ਕੇ ਲੋਕਾਂ ਤੋਂ ਜਾਣਕਾਰੀ ਇਕੱਠੀ ਕੀਤੀ। ਜਿਹੜਾ ਬੱਤੀਆਂ ਵਾਲਾ ਚੌਕ ਹੈ ਕੋਟਕਪੂਰੇ ਦੇ ਵਿੱਚ, ਉੱਥੇ SIT ਦੇ ਜਿਹੜੇ ਮੈਂਬਰ ਸੀਗੇ ਜੀ, ਸੀਨੀਅਰ ਮੈਂਬਰ, ਉਹ ਖੁਦ ਪਹੁੰਚੇ ਔਰ ਉੱਥੇ ਲੋਕਾਂ ਤੋਂ ਪੁੱਛਿਆ ਕਿ ਕਿਹੜੇ ਤਰੀਕੇ ਦੇ ਨਾਲ ਪੁਲਿਸ ਨੇ ਉਹਨਾਂ ਦੇ ਉੱਤੇ ਹਮਲਾ ਉਦੋਂ ਕੀਤਾ ਸੀਗਾ, ਕਿੱਧਰੋਂ ਪਾਣੀ ਦੀਆਂ ਬੁਛਾੜਾਂ ਮਾਰੀਆਂ, ਕਿੱਧਰੋਂ ਜਿਹੜੀ ਸੀ ਉਹ ਗੋਲੀ ਚਲਵਾਈ। ਕਈ ਘੰਟੇ ਤੱਕ ਉੱਥੇ ਜਿਹੜੇ ਸੀਗੇ ਜੀ ਉਹ ਲੋਕ ਖੜੇ ਰਹੇ। ਔਰ ਖਾਸ ਤੌਰ ਦੇ ਉੱਤੇ ਅਹਿਮ ਗੱਲ ਇਹ ਰਹੀ ਕਿ ਔਰਤਾਂ ਜਿਹੜੀਆਂ ਸੀਗੀਆਂ ਜੀ ਉਹ ਕਾਫੀ ਗਿਣਤੀ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਆਈਆਂ, ਜਿਹੜੀਆਂ ਕਿ ਉਸ ਟਾਈਮ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਸੰਗਤ ਦੇ ਰੂਪ ਦੇ ਵਿੱਚ ਮੌਜੂਦ ਸਨ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਾਲੇ ਮਾਮਲੇ ਦੇ ਵਿੱਚ
ਜਿਹੜਾ ਜੀ ਆਪਣਾ ਰੋਸ ਪ੍ਰਗਟ ਕਰ ਰਹੇ ਸਨ। SIT ਦੀ ਬੈਠਕ ਜਿਹੜੀ ਫਗਵਾੜੇ ਦੇ ਵਿੱਚ ਵੀ ਹੋਈ, ਜਿੱਥੇ ਜਿਹੜੇ IG ਅਰੁਣਪਾਲ ਸਿੰਘ ਤੇ SSP ਕਪੂਰਥਲਾ ਸਤਿੰਦਰ ਸਿੰਘ ਜਿਹੜੇ ਜੀ ਉਹ ਪਹੁੰਚੇ। ਇਹ ਦੋਨੋਂ SIT ਦੇ ਮੈਂਬਰ ਨੇ। ਦਰਜਨ ਦੇ ਕਰੀਬ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਜਿਹੜੀ ਵੀ ਇੱਥੇ ਕੀਤੀ। ਇਹਦੇ ਵਿੱਚ ਇੱਕ SP, 5 DSP ਤੇ ਹੋਰ ਪੁਲਿਸ ਅਧਿਕਾਰੀ ਜਿਹੜੇ ਆ ਜੀ ਉਹ ਸ਼ਾਮਲ ਹੈ। ਦੋਨੋਂ ਅਧਿਕਾਰੀ ਜਿਹੜੇ ਆ ਜੀ ਉਹਨਾਂ ਨੇ ਕਿਹਾ ਕਿ ਜਾਂਚ ਜਿਹੜੀ ਉਹ ਜਾਰੀ ਆ। ਫਗਵਾੜਾ ਦੇ ਵਿੱਚ ਹੋਈ ਮੀਟਿੰਗ ਦੇ ਦੌਰਾਨ ਕੁਝ ਪੁਲਿਸ ਅਧਿਕਾਰੀਆਂ ਨੂੰ ਬੁਲਾ ਕੇ ਪੁੱਛਗਿੱਛ ਜਿਹੜੀ ਹੈ ਜੀ ਉਹਨਾਂ ਨੇ ਕਿਹਾ ਕਿ ਇਹ ਕੀਤੀ ਗਈ ਆ। ਇਹ 14 ਅਕਤੂਬਰ ਨੂੰ ਜਿਹੜਾ 15 ਨੂੰ ਬੇਅਦਬੀ ਦੇ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਉੱਤੇ ਪੁਲਿਸ ਫਾਇਰਿੰਗ ਜਿਹੜੀ ਹੋਈ ਸੀ। ਔਰ ਇਹ ਦੱਸੀਏ ਕਿ 14 ਨਵੰਬਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਦੀ ਤਰੀਕ ਹੈ। ਔਰ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਜੀ ਸਟੇਟਸ ਰਿਪੋਰਟ ਮੰਗੀ ਹੋਈ ਹੈ। ਹੁਣ ਤੱਕ ਤੁਸੀਂ ਕੀਤਾ, ਜਿਹੜੇ ਪਹਿਲਾਂ ਇਹ ਕਹਿੰਦੇ ਸੀ ਇਹਦੇ ਉੱਤੇ ਸਟੇ ਲੱਗਿਆ ਹੋਇਆ, ਉਹ ਹੁਣ ਜਿਹੜੇ ਜੀ ਇਹ ਕਹਿ ਰਹੇ ਆ ਕਿ 14 ਨੂੰ ਉੱਥੇ ਸਾਰੀ ਇਹ ਜਾਂਚ ਸਬਮਿਟ ਕਰਵਾਈ ਜਾਊਗੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ RSS ਦੀ। ਬਹੁਤੀਆਂ ਸਾਰੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਆ ਉਹ ਵੋਟਾਂ ਦੇ ਲਾਗੇ ਆਣ ਕੇ ਇਹੋ ਜਿਹੇ ਨਾਅਰੇ ਮਾਰਦੀਆਂ ਆ। ਹੁਣ RSS ਨੇ ਮੰਦਿਰ ਦੇ ਜਿਹੜੇ ਕਾਨੂੰਨ ਦਾ ਰਾਗ ਅਲਾਪਿਆ ਕਿ ਹੁਣ ਦੇਖਿਆ ਜਾਵੇ ਤਾਂ 4.5 ਪੌਣੇ 5 ਸਾਲ ਦੇ ਦੌਰਾਨ ਜਿਹੜਾ ਜੀ ਜਦੋਂ ਸੱਤਾ ਦੇ ਵਿੱਚ ਆਈ ਸੀ BJP, ਰਾਗ ਤਾਂ ਉਹ ਵੀ RSS ਦਾ ਹੀ ਸੀਗਾ ਨਾ ਕਿ ਮੰਦਿਰ ਵਹੀਂ ਬਣਾਏਗੇ। ਇਹਦੇ ਉੱਤੇ ਜਿਹੜਾ ਸੀਗਾ ਜੀ ਉਹਨਾਂ ਨੇ ਭਾਵਨਾਵਾਂ ਜਿਹੜੀਆਂ ਸੀ ਉਹਦੇ ਨਾਲ ਖੇਡੇ ਲੋਕਾਂ ਦੀਆਂ ਕੀਤਾ ਕਿ ਇਹਦੇ ਦੌਰਾਨ ਜਿਹੜਾ ਜੀ ਉਹ ਸਭ ਨੂੰ ਪਤਾ ਹੀ ਆ। ਹੁਣ 2022 ਦਾ ਬਹੁਤਾ ਲਾਰਾ ਜਿਹੜਾ ਜੀ ਉਹ ਚੱਲ ਰਿਹਾ। 22 ਚਾਹ ਕਰਾਂਗੇ, 22 ਚੌ ਕਰਾਂਗੇ, 19 ਦੇ ਵਿੱਚ ਕੀ ਲੈ ਕੇ ਮੂਹਰੇ ਜਾਓਗੇ ਲੋਕਾਂ ਦੇ, ਇਹ ਸਵਾਲ ਦਾ ਜਵਾਬ ਜਿਹੜਾ ਕਿਸੇ ਕੋਲੇ ਹੈ ਨੀਗਾ। ਹੁਣ RSS ਦੇ ਮੁਖੀ ਜਿਹੜੇ ਨੇ ਉਹਨਾਂ ਨੇ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਬਣਾਉਣ ਲਈ ਕਾਨੂੰਨ ਪਾਸ ਕਰਵਾਉਣ ਦੀ ਮੰਗ ਕਰਤੀ। RSS ਦੇ ਮੁੱਖ ਦਫ਼ਤਰ ਨਾਗਪੁਰ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ, ਉਹਦੇ ਵਿੱਚ ਭਾਗਵਤ ਨੇ ਕਿਹਾ ਜੀ ਕਿ ਸਵੈਮਾਨ ਦੀ ਭਾਵਨਾ ਉਪਜਾਉਣ ਤੇ ਦੇਸ਼ ਅੰਦਰ ਸਦਭਾਵਨਾ ਤੇ ਇਕਜੁੱਟਤਾ ਦਾ ਮਾਹੌਲ ਪੈਦਾ ਕਰਨ ਦੇ ਵਾਸਤੇ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਸਬਰੀਮਾਲਾ ਵਾਦ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਪਰੰਪਰਾ ਬਾਰੇ ਸਹੀ ਤਰੀਕੇ ਨਾਲ ਗੌਰ ਨਹੀਂ ਕੀਤਾ ਗਿਆ, ਜਿਹਦੇ ਕਰਕੇ ਸਮਾਜ ਦੇ ਵਿੱਚ ਵੰਡ ਪੈਦਾ ਹੋਈ ਹੈ। ਇੱਥੇ ਜਿਹੜਾ ਜੀ ਨੋਬਲ ਪੁਰਸਕਾਰ ਕੈਲਾਸ਼ ਵਿਦਿਆਰਥੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਦੇਸ਼ ਦੇ ਦੂਰ ਦਰਾਜ਼ ਪਿੰਡਾਂ ਦੇ ਵਿੱਚ RSS ਦੀਆਂ ਸ਼ਾਖਾਵਾਂ ਬੱਚਿਆਂ ਖਾਸ ਕਰਕੇ ਕੁੜੀਆਂ ਦੀ ਰਾਖੀ ਦਾ ਔਜ਼ਾਰ ਸਾਬਤ ਹੋ ਸਕਦੀਆਂ। ਇਹ ਜਿਹੜੇ ਨੋਬਲ ਪੁਰਸਕਾਰ ਜੇਤੂ ਨੇ ਉਹਨੇ ਗੱਲ ਕਹੀ। ਭਾਗਵਤ ਹੋਰਾਂ ਨੇ ਆਪਣੇ ਬਿਆਨ ਦੇ ਵਿੱਚ ਇਹ ਕਿਹਾ ਕਿ ਰਾਜਨੀਤੀ ਰਾਮ ਮੰਦਿਰ ਦੇ ਨਿਰਮਾਣ ਦੇ ਵਿੱਚ ਦੇਰੀ ਕਰਵਾ ਰਹੀ ਹੈ ਤੇ ਬਿਨਾਂ ਕਿਸੇ ਕਾਰਨ ਤੋਂ ਸਮਾਜ ਦੇ ਸਬਰ ਦੀ ਅਜਮਾਇਸ਼ ਕਰਨੀ ਕਿਸੇ ਦੇ ਹਿੱਤ ਦੇ ਵਿੱਚ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕੁਝ ਅਨਸਰ ਨਿਆਇਕ ਪ੍ਰਕਿਰਿਆ ਦੇ ਵਿੱਚ ਨਵੇਂ ਪੱਖ ਜੋੜ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੋਕਣ ਦੀਆਂ ਵਿਉਂਤਾਂ ਜਿਹੜੀਆਂ ਜੀ ਉਹ ਬਣਾ ਰਹੇ ਆ। ਜਿਹੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਜਿਹੜੇ ਜੀ ਉਹਨੇ ਭਾਗਵਤ ਦੇ ਬਿਆਨ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ ਕਿ ਪਿਛਲੇ 4.5 ਸਾਲਾਂ ਦੇ ਦੌਰਾਨ ਭਾਜਪਾ ਸਰਕਾਰ ਨੂੰ ਮੰਦਿਰ ਲਈ ਕਾਨੂੰਨ ਪਾਸ ਕਰਨ ਤੋਂ ਕਿਹਨੇ ਰੋਕਿਆ ਸੀ। ਉਹਨਾਂ ਨੇ ਕਿਹਾ ਕਿ RSS ਰਾਮ ਮੰਦਿਰ ਦਾ ਮੁੱਦਾ ਇਸ ਕਰਕੇ ਚੁੱਕ ਰਹੀ ਹੈ ਕਿਉਂਕਿ ਚੋਣਾਂ ਨੇੜੇ ਆ ਗਈਆਂ ਨੇ ਤੇ ਸਰਕਾਰ ਦੀ ਕਾਰਗੁਜ਼ਾਰੀ ਜਿਹੜੀ ਜੀ ਉਹ ਬੇਹੱਦ ਮਾੜੀ ਹੈ। ਇਹਨੂੰ ਇਸ ਰੂਪ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਜੇ ਭਾਜਪਾ ਦੀ ਸਰਕਾਰ ਜਿਹੜੀ ਹੈ ਜੀ ਉਹ ਜਾਂਦੀ ਆ ਸੈਂਟਰ ਦੇ ਵਿੱਚੋਂ ਤੇ ਨਵੀਂ ਆਉਣ ਵਾਲੀ ਸਰਕਾਰ ਦੇ ਵਾਸਤੇ ਮੁਸੀਬਤ ਖੜੀ ਕਰਨ ਦੇ ਵਾਸਤੇ ਜਿਹੜਾ ਜੀ ਇਹ ਕਿਹਾ ਜਾਊਗਾ ਕਿ ਹੁਣ ਕਾਨੂੰਨ ਬਣਾਓ, ਆਪ ਤਾਂ ਕੁਝ ਜਿਹੜਾ ਜੀ ਉਹ ਕਰ ਨਹੀਂ ਸਕਦੇ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਜੀ 31 ਅਕਤੂਬਰ ਨੂੰ MJ ਅਕਬਰ ਦੇ ਬਿਆਨ ਦਰਜ ਹੋਣਗੇ। ਦੇਖੋ ਜੀ ਇਹ ਮਾਮਲਾ ਅਦਾਲਤ ਨੇ ਜਿਹੜਾ ਜੀ ਐਕਸੈਪਟ ਕਰ ਲਿਆ ਸੁਣਵਾਈ ਦੇ ਵਾਸਤੇ। ਵਿਵਾਦਾਂ ਦੇ ਵਿੱਚ ਘਿਰੇ ਸਾਬਕਾ ਕੇਂਦਰੀ ਮੰਤਰੀ MJ ਅਕਬਰ ਜਿਹੜਾ ਜੀ ਪਹਿਲਾਂ ਤਾਂ ਇੱਕ ਗੱਲ ਦੇ ਉੱਤੇ ਅੜਿਆ ਰਿਹਾ ਕਿ ਉਹਨੇ ਅਸਤੀਫਾ ਨਹੀਂ ਦੇਣਾ। ਉਹਨੇ ਕਿਹਾ ਕਿ ਜਿਹੜੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਆ ਰਹੀਆਂ ਨੇ 5 ਰਾਜਾਂ ਦੇ ਵਿੱਚ, ਉਹਨੂੰ ਵੇਖਦਿਆਂ ਹੋਇਆ ਇਹ ਉਹਦੇ ਉੱਤੇ ਇਲਜ਼ਾਮ ਜਿਹੜੇ ਆ ਜੀ ਉਹ ਲੱਗੇ ਆ। ਜਦੋਂ ਇਹ ਕਤਾਰ ਲਾਈਨ ਜਿਹੜੀ ਸੀ ਉਹ ਲੰਬੀ ਹੁੰਦੀ ਗਈ ਤਾਂ ਜਿਹੜੀ ਕੇਂਦਰ ਦੀ ਸਰਕਾਰ ਸੀ ਜੀ ਉਹਨੂੰ ਲੱਗਿਆ ਕਿ ਹੁਣ ਇਹ ਔਖਾ ਜਿਹੜਾ ਜੀ ਉਹ ਹੋ ਜਾਣਾ ਹੈ ਤੇ ਇਸ ਕਰਕੇ ਜਿਹੜਾ ਜੀ ਇਹ ਕਿਹਾ ਜਾ ਸਕਦਾ ਕਿ ਉਹਦਾ ਅਸਤੀਫਾ ਲਿਆ ਗਿਆ ਕਿਉਂਕਿ ਉਹਨੇ ਜਿਹੜੀ ਦੋਸ਼ ਲਾਉਣ ਵਾਲੀ ਜਿਹੜੀ ਪ੍ਰਿਆ ਰਮਾਨੀ ਹੈ ਪੱਤਰਕਾਰ, ਉਹਦੇ ਉੱਤੇ ਮਾਣਹਾਨੀ ਦਾ ਮੁਕੱਦਮਾ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਕੀਤਾ। ਦਿੱਲੀ ਦੀ ਅਦਾਲਤ ਨੇ ਸੁਣਵਾਈ ਦੇ ਵਾਸਤੇ ਸਹਿਮਤੀ ਜਿਹੜੀ ਦਿੱਤੀ ਹੈ। 31 ਅਕਤੂਬਰ ਨੂੰ ਸਾਬਕਾ ਕੇਂਦਰੀ ਮੰਤਰੀ ਦੇ ਬਿਆਨ ਦਰਜ ਕੀਤੇ ਜਾਣਗੇ। ਜਿਹੜੇ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਸਮਰ ਵਿਸ਼ਾਲ ਨੇ ਅਕਬਰ ਦੀ ਪੈਰਵੀ ਕਰ ਰਹੀ ਵਕੀਲ ਜਿਹੜੀ ਆ ਜੀ ਉਹਦੀਆਂ ਦਲੀਲਾਂ ਸੁਣੀਆਂ, ਜਿਹਦੇ ਵਿੱਚ ਉਹਨੇ ਰਮਾਨੀ ਦੇ ਵਿਵਾਦਤ ਟਵੀਟ
ਤੇ ਹੋਰ ਸੋਸ਼ਲ ਮੀਡੀਆ ਪੋਸਟਾਂ ਦੇ ਬਾਰੇ ਦੇ ਵਿੱਚ ਕਿਹਾ ਕਿ ਉਹਨਾਂ ਦੇ ਮੁਵੱਕਲ ਜਿਹੜਾ ਹੈ MJ ਅਕਬਰ, ਉਹਨੇ 40 ਸਾਲਾਂ ਦੇ ਵਿੱਚ ਜਿਹੜੀ ਇੱਜ਼ਤ ਬਣਾਈ ਉਹਨੂੰ ਰੋਲ ਕੇ ਰੱਖ ਦਿੱਤਾ ਇਹਨਾਂ ਟਵੀਟ ਨੇ। ਔਰ ਇਹ ਉਹਨੇ ਕਿਹਾ ਕਿ ਇੱਜ਼ਤ ਵਾਪਸ ਨਹੀਂ ਆ ਸਕਦੀ, ਜਿਹਦੇ ਕਰਕੇ ਉਹਨੇ ਮਾਣਹਾਨੀ ਦਾ ਮੁਕੱਦਮਾ ਦਰਜ ਜਿਹੜਾ ਜੀ ਉਹ ਕਰਨ ਦੀ ਬੇਨਤੀ ਕੀਤੀ। 31 ਅਕਤੂਬਰ ਜਿਹੜੀ ਹੈ ਜੀ ਉਹ ਰੱਖੀ ਗਈ ਆ। ਔਰ MJ ਅਕਬਰ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਸੀਗਾ ਜੀ। ਇਹ ਕੇਸ ਬੜਾ ਅਹਿਮ ਹੈ ਕਿਉਂਕਿ ਦੋਸ਼ੀ ਪਾਏ ਜਾਣ ਤੇ ਵਿਅਕਤੀ ਨੂੰ ਜਿਹੜਾ ਜੀ ਜੇਲ੍ਹ ਭੇਜਿਆ ਜਾ ਸਕਦਾ ਹੈ। IPC ਦੀ ਧਾਰਾ 500 ਦੇ ਤਹਿਤ ਵਿਅਕਤੀ ਨੂੰ 2 ਸਾਲ ਜੇਲ੍ਹ ਜਾਂ ਜੁਰਮਾਨਾ ਜਿਹੜਾ ਜੀ ਉਹ ਹੋ ਸਕਦਾ ਹੈ। ਉਧਰ ਜਿਹੜੇ ਐਡੀਟਰਸ ਗਿਲਡਸ ਆਫ ਇੰਡੀਆ, ਉਹਨੇ MJ ਅਕਬਰ ਨੂੰ ਮਾਣਹਾਨੀ ਕੇਸ ਵਾਪਸ ਲੈਣ ਦੇ ਵਾਸਤੇ ਕਿਹਾ। ਗਿਲਡ ਜਿਹੜੀ ਕਿ ਇੱਕ ਵੱਡੀ ਸੰਸਥਾ ਹੈ, ਉਹਨੇ ਕਿਹਾ ਕਿ ਜੇ MJ ਅਕਬਰ ਕੇਸ ਵਾਪਸ ਨਹੀਂ ਲੈਂਦੇ ਤਾਂ ਉਹ ਮਹਿਲਾ ਪੱਤਰਕਾਰਾਂ ਨੂੰ ਜੋ ਵੀ ਉਹਨਾਂ ਨੂੰ ਕਾਨੂੰਨੀ ਸਹਾਇਤਾ ਚਾਹੀਦੀ ਆ ਉਹ ਫ੍ਰੀ ਪ੍ਰੋਵਾਈਡ ਕਰੂਗਾ ਜੀ। ਤੇ ਅੱਗੇ ਆਪਾਂ ਪੰਥਕ ਅਸੈਂਬਲੀ ਦੇ ਇਕੱਠ ਦੀ ਜੇ ਗੱਲ ਕਰੀਏ ਤਾਂ 21 ਅਕਤੂਬਰ ਨੂੰ ਹੋਊਗਾ। ਉਹਦੀ ਇਹ ਬੜੀ ਇੱਕ ਨਿਵੇਕਲੀ ਜਿਹੜੀ ਦੀ ਉਹ ਕੋਸ਼ਿਸ਼ ਹੋਊਗੀ। ਇਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਹੋਊਗਾ। ਇਹ ਕਿਹਾ ਗਿਆ ਜੀ ਕਿ ਵਿਧਾਨ ਸਭਾ ਦੇ ਵਿੱਚ ਜਿਵੇਂ ਬੇਅਦਬੀ ਤੇ ਬਰਗਾੜੀ ਕਾਂਡ ਦੇ ਬਾਰੇ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਰੇ ਚਰਚਾ ਹੋਈ ਸੀ, ਉਸੇ ਤਰਜ਼ ਦੇ ਉੱਤੇ 20 ਤੇ 21 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਪੰਥਕ ਅਸੈਂਬਲੀ ਹੋਊਗੀ, ਜਿਹਦੇ ਵਿੱਚ ਇਹ ਮਾਮਲਾ ਵਿਚਾਰਿਆ ਜਾਊਗਾ। ਇਹ ਵਿਧਾਨ ਸਭਾ ਦੇ ਵਾਂਗੂ ਇਹਦੇ 117 ਮੈਂਬਰ ਹੋਣਗੇ, ਇੱਕ ਸਪੀਕਰ ਤੇ ਇੱਕ ਡਿਪਟੀ ਸਪੀਕਰ ਹੋਊਗਾ। ਅਸੈਂਬਲੀ ਦੀ ਤਰਜ਼ ਦੇ ਉੱਤੇ ਸਪੀਕਰ ਸਾਹਮਣੇ ਬੈਠੂਗਾ, ਬਾਕੀ ਮੈਂਬਰ ਜਿਹੜੇ ਆ ਜੀ ਉਹ ਵੱਖ-ਵੱਖ ਮੇਜ਼ਾਂ ਦੇ ਉੱਤੇ ਬੈਠਣਗੇ। ਪੰਜਾਬ ਵਿਧਾਨ ਸਭਾ ਵਰਗਾ ਹੀ ਇਹਨੂੰ ਜਿਹੜਾ ਜੀ ਉਹ ਦਿਖਾਇਆ ਜਾਊਗਾ। ਜਿਹੜੀਆਂ ਪੰਥਕ ਅਸੈਂਬਲੀ ਕਰਵਾ ਰਹੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ, ਜਿਹਦੇ ਵਿੱਚ ਜਿਹੜੇ ਜੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਔਰ ਦਲ ਖਾਲਸਾ ਦੇ ਕੰਵਰਪਾਲ ਸਿੰਘ, ਅਕਾਲ ਪੁਰਖ ਦੀ ਫੌਜ ਦੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ, ਐਡਵੋਕੇਟ ਤੇ ਪ੍ਰੋਫੈਸਰ ਜਗਮੋਹਨ ਸਿੰਘ ਜਿਹੜੇ ਜੀ ਉਹ ਸ਼ਾਮਲ ਹੈ। ਇਹ 2 ਦਿਨਾਂ ਪੰਥਕ ਅਸੈਂਬਲੀ ਇਕੱਠ ਵੇਰਕਾ ਬਾਈਪਾਸ ਨੇੜੇ ਇੱਕ ਵੱਡੇ ਪੈਲੇਸ ਦੇ ਵਿੱਚ ਜਿਹੜਾ ਜੀ ਉਹ ਹੋਊਗਾ। ਇਹ ਦੱਸਿਆ ਗਿਆ ਹੈ ਕਿ ਇਹਦੇ ਵਿੱਚ ਸਾਰੀਆਂ ਘਟਨਾਵਾਂ ਦੇ ਨਾਲ ਜੁੜੀਆਂ ਤੰਦਾਂ ਜਿਹੜੀਆਂ ਉਹਨਾਂ ਦੇ ਉੱਤੇ ਵਿਚਾਰ ਚਰਚਾ ਕੀਤਾ ਜਾਊਗਾ। ਸਰਕਾਰ ਦੀ ਕਾਰਵਾਈ, ਅਕਾਲ ਤਖਤ ਦੀ ਭੂਮਿਕਾ, ਪੁਲਿਸ ਦੀ ਭੂਮਿਕਾ ਦੇ ਉੱਤੇ ਵਿਚਾਰ ਹੋਊਗਾ। ਬਰਗਾੜੀ ਘਟਨਾ ਦੇ ਵੱਖ-ਵੱਖ ਪਹਿਲੂ 2 ਦਿਨਾਂ ਦੇ ਵਿੱਚ ਜਿਹੜਾ ਜੀ ਉਹ ਵਿਚਾਰੇ ਜਾਣਗੇ। 117 ਸਿੱਖ ਵਿਦਵਾਨਾਂ ਦੇ ਵਿੱਚ ਕੁਝ ਅਹਿਮ ਸ਼ਖਸੀਅਤਾਂ ਜਿਹੜੀਆਂ ਨੇ, ਉਹਦੇ ਵਿੱਚ ਕੁਲਦੀਪ ਕੌਰ ਟੌੜਾ ਜਿਹੜੇ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਧੀ ਆ, ਐਡਵੋਕੇਟ HS ਫੂਲਕਾ, ਸਰਬਜੋਤ ਸਿੰਘ ਬੇਦੀ, ਸੇਵਾ ਸਿੰਘ ਰਾਮਪੁਰ ਖੇੜਾ ਔਰ ਸਾਬਕਾ ਸਪੀਕਰ ਡਿਪਟੀ ਸਪੀਕਰ ਰਵਿੰਦਰ ਸਿੰਘ, ਸਾਬਕਾ DG ਭੁਪਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੀ ਮੈਂਬਰ ਦੀ ਕਰਨਜੀਤ ਕੌਰ, ਕਰਨੈਲ ਸਿੰਘ ਪੰਜੋਲੀ, ਵੀਰ ਦਵਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਹੈ। ਇਹ ਕਿਹਾ ਗਿਆ ਜੀ ਕਿ ਇਹਦੇ ਨਾ ਤਾਂ ਇਹ ਕੋਈ ਸਥਾਈ ਸੰਸਥਾ ਬਣਾਈ ਗਈ ਆ ਪੱਕੇ ਤੌਰ ਦੇ ਉੱਤੇ, ਨਾ ਇਹਨੂੰ ਰਾਜਨੀਤਿਕ ਬਣਤਰ ਬਣਾਉਣ ਦੇ ਮੰਤਵ ਦੇ ਨਾਲ ਜਿਹੜਾ ਜੀ ਉਹ ਸੱਦਿਆ ਗਿਆ। ਇਹ ਕਿਹਾ ਗਿਆ ਜੀ ਕਿ ਇਹ ਪੰਥਕ ਇਸ ਲਈ ਅਸੈਂਬਲੀ ਇਸ ਕਰਕੇ ਬਣਾਈ ਗਈ ਹੈ ਕਿਉਂਕਿ ਪੰਜਾਬ ਸਰਕਾਰ ਨਿਆਂ ਦੇਣ ਦੇ ਵਿੱਚ ਫੇਲ ਹੋਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਹਨਾਂ ਘਟਨਾਵਾਂ ਲਈ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਉਹ ਹੈ। ਬੇਅਦਬੀ ਤੇ ਬਰਗਾੜੀ ਘਟਨਾਵਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਅੰਦਰੂਨੀ ਸੰਕਟ ਦੇ ਦੌਰਾਨ ਬਰਗਾੜੀ ਮੋਰਚੇ ਤੋਂ ਬਾਅਦ ਪੰਥਕ ਅਸੈਂਬਲੀ ਦੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਵਾਸਤੇ ਢਾਹ ਲਾਊ ਜਿਹੜੀ ਜੀ ਉਹ ਸਾਬਤ ਹੋ ਸਕਦੀ ਜੀ। ਹੁਣ ਤਾਂ ਇਸ ਵੇਲੇ ਸਮਾਂ ਮਾੜਾ ਹੀ ਆ ਜੀ ਸ਼੍ਰੋਮਣੀ ਅਕਾਲੀ ਦਲ ਲਈ। ਤੇ ਅੱਗੇ ਆਪਾਂ ਪੰਜਾਬ ਦੀ ਮੌਜੂਦਾ ਸਰਕਾਰ ਦੀ ਜੇ ਗੱਲ ਕਰੀਏ, ਜਾਂ ਪਰਾਲੀ ਦਾ ਮੁੱਦਾ ਹੋਵੇ ਜਾਂ ਟੀਚਰਾਂ ਦਾ ਮੁੱਦਾ ਹੋਵੇ, ਤਨਖਾਹਾਂ ਦਾ ਮੁੱਦਾ ਹੋਵੇ, ਉਹ ਤਾਂ ਕਹਿ ਦਿੱਤਾ ਜਾਂਦਾ ਹਰੇਕ ਗੱਲ 'ਚ ਕਿ ਪੈਸੇ ਹੈ ਨਹੀਂ ਗੇ, ਖਜ਼ਾਨਾ ਖਾਲੀ ਆ, ਪਰ ਸਰਕਾਰ ਮਹਿੰਗੀਆਂ ਲੈਂਡ ਕਰੂਜ਼ਰ ਖਰੀਦੋਗੀ। ਦੇਖੋ ਜੀ, ਇਸ ਵੇਲੇ ਇੱਕ ਪਾਸੇ ਤਾਂ ਇੱਥੇ ਟੀਚਰ ਨੇ ਜੀ ਪਟਿਆਲੇ ਦੇ ਵਿੱਚ ਬੈਠੇ ਭੁੱਖ ਹੜਤਾਲ ਦੇ ਉੱਤੇ ਵੀ ਬੈਠੇ ਨੇ ਜੀ, 12ਵਾਂ ਦਿਨ ਉਹਨਾਂ ਨੂੰ ਹੋ ਗਿਆ। ਲਗਾਤਾਰ ਉਹ ਸੰਘਰਸ਼ ਕਰ ਰਹੇ ਆ ਔਰ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਦੇ ਵਾਸਤੇ ਤਾਂ ਹਦਾਇਤਾਂ ਇਹ ਜਾਰੀ ਹੋ ਗਈਆਂ ਕਿ ਡਿਸਮਿਸ ਕਰ ਦਿਓ, ਸਾਰਿਆਂ ਨੂੰ ਕੱਢ ਦਿਓ। 42,000 ਰੁਪਏ ਤੋਂ ਸਿੱਧਾ 15,000 ਰੁਪਏ ਜਿਹੜਾ ਜੀ 42,000 ਤੋਂ 15,000 ਰੁਪਏ ਉਹਨਾਂ ਦੀ ਤਨਖਾਹ ਕਰਤੀ, ਇਹ ਕਹਿ ਕੇ ਕਿ ਸਰਕਾਰ ਦਾ ਖਜ਼ਾਨਾ ਜਿਹੜਾ ਜੀ ਉਹ ਖਾਲੀ ਹੈ। ਪਰ ਇਹਦਾ ਇੱਕ ਦੂਜਾ ਪੱਖ ਹੈ ਜੀ। ਮੁੱਖ ਮੰਤਰੀ ਪੰਜਾਬ ਹੁਣ ਸਰਕਾਰੀ ਖਜ਼ਾਨੇ ਦੇ ਵਿੱਚੋਂ 16 ਲੈਂਡ ਕਰੂਜ਼ਰ ਗੱਡੀਆਂ ਜਿਹੜੀਆਂ ਜੀ ਉਹ ਖਰੀਦਣ ਦੇ ਹੱਕਦਾਰ ਬਣ ਗਏ ਆ। ਮੁੱਖ ਮੰਤਰੀ ਦਫ਼ਤਰ ਦੇ ਕੋਲੇ ਪਹਿਲਾਂ 8 ਅੰਬੈਸਡਰ, 6 ਮੰਟੈਰੋ ਨੇ, ਜਿਨ੍ਹਾਂ ਦੇ ਬਦਲ ਵਜੋਂ ਲੈਂਡ ਕਰੂਜ਼ਰ ਜਿਹੜੀ ਹੈ ਜੀ ਉਹਨੂੰ ਥਾਂ ਦਿੱਤੀ ਗਈ ਆ।
ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਮਗਰੋਂ ਜਿਹੜੇ ਵਹੀਕਲ ਜਿਹੜੇ ਇੰਟਾਈਟਲਮੈਂਟ ਦੇ ਵਾਸਤੇ ਤੈਅ ਕੀਤੀ ਗਿਆ, ਉਹਦੇ ਅਨੁਸਾਰ ਨਵੇਂ ਇਹ ਜਿਹੜੇ ਲਗਜ਼ਰੀ ਵਹੀਕਲ ਨੇ ਉਹਦੇ ਵਾਸਤੇ ਮੁੱਖ ਮੰਤਰੀ, ਵਜ਼ੀਰ ਤੇ ਵਿਧਾਇਕਾਂ ਨੂੰ ਹੱਕਦਾਰ ਜਿਹੜਾ ਜੀ ਬਣਾਇਆ ਗਿਆ। ਬੇਸ਼ੱਕ ਮੌਜੂਦਾ ਸਰਕਾਰ ਨੇ ਨਵੇਂ ਵਹੀਕਲ ਖਰੀਦਣ ਲਈ ਕੋਈ ਕਦਮ ਤਾਂ ਨਹੀਂ ਚੁੱਕਿਆ, ਪਰ ਰਾਹ ਜਿਹੜਾ ਜੀ ਉਹ ਜ਼ਰੂਰ ਖੋਲ ਦਿੱਤਾ। ਨਵੇਂ ਅਧਿਕਾਰਤ ਲਗਜ਼ਰੀ ਵਹੀਕਲ ਜਿਹੜੇ ਨੇ ਜੀ ਉਹ ਦੇਰ ਸਵੇਰ ਖਜ਼ਾਨੇ ਦੀਆਂ ਧੂਰਾਂ ਜਿਹੜੀਆਂ ਜੀ ਉਹ ਜ਼ਰੂਰ ਪੱਟ ਦੇਣਗੇ। ਜਿਹੜੀ ਮੋਟਰ ਵਹੀਕਲ ਬੋਰਡ ਦੀ 3 ਅਪ੍ਰੈਲ ਨੂੰ ਮੁੱਖ ਸਕੱਤਰ ਪੰਜਾਬ ਦੀ ਪ੍ਰਧਾਨਗੀ ਦੇ ਹੇਠ ਮੀਟਿੰਗ ਜਿਹੜੀ ਹੋਈ, ਜਿਹਦੇ ਵਾਸਤੇ ਨਵੇਂ ਵਹੀਕਲ ਖਰੀਦਣ ਦੇ ਵਾਸਤੇ ਵਿਚਾਰ ਵਟਾਂਦਰਾ ਜਿਹੜਾ ਉਹ ਹੋਇਆ ਸੀਗਾ। ਇਹਦੇ ਵਿੱਚ ਜਿਹੜੀ ਚਿੱਠੀ ਆ ਉਹਦੇ ਵਿੱਚ ਸਾਫ਼ ਜ਼ਿਕਰ ਹੈ ਕਿ ਮੁੱਖ ਮੰਤਰੀ ਦੀ ਪ੍ਰਵਾਨਗੀ ਲਏ ਜਾਣ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ। VIP ਤੇ ਉੱਚ ਅਫਸਰਾਂ ਨੂੰ 432 ਗੱਡੀਆਂ ਖਰੀਦਣ ਦਾ ਹੱਕਦਾਰ ਬਣਾਇਆ ਗਿਆ, ਜਿਨ੍ਹਾਂ ਦੀ ਕੀਮਤ 81 ਕਰੋੜ ਰੁਪਈਆ ਦੱਸੀ ਗਈ ਆ। ਪੁਰਾਣੀਆਂ ਦੀ ਥਾਂ ਨਵੀਆਂ ਗੱਡੀਆਂ ਦੇ ਹੱਕ ਇਹਨਾਂ ਨੂੰ ਦਿੱਤੇ ਗਏ ਆ। ਮੁੱਖ ਮੰਤਰੀ ਦਫ਼ਤਰ ਨੂੰ 27 ਗੱਡੀਆਂ ਦੀ ਥਾਂ ਹੁਣ 50 ਗੱਡੀਆਂ ਦਾ ਹੱਕਦਾਰ ਬਣਾਇਆ ਗਿਆ, ਜਿਹਦੇ 'ਚ 16 ਲੈਂਡ ਕਰੂਜ਼ਰ ਵੀ ਸ਼ਾਮਲ ਹੈ। 50 ਲਗਜ਼ਰੀ ਵਹੀਕਲ ਜਿਹੜੇ ਨੇ ਉਹ 31 ਕਰੋੜ ਤੇ 7 ਲੱਖ ਰੁਪਏ ਦੀ ਨਵੀਂ ਪ੍ਰਵਾਨਗੀ ਦਿੱਤੀ ਗਈ ਹੈ। ਮੁੱਖ ਮੰਤਰੀ ਦਫ਼ਤਰ ਦੇ ਵਾਸਤੇ 13 ਸਕਾਰਪੀਓ, 2 ਇਨੋਵਾ ਤੇ 2 ਫੋਰਚੂਨਰ ਗੱਡੀਆਂ ਵੀ ਸ਼ਾਮਲ ਹੈ। ਮੁੱਖ ਮੰਤਰੀ ਦੇ OSP ਦੇ ਵਾਸਤੇ ਪਹਿਲਾਂ 8 ਗੱਡੀਆਂ ਦੀ ਆਥੋਰਾਈਜੇਸ਼ਨ ਸੀ, ਹੁਣ ਵਧਾ ਕੇ 14 ਗੱਡੀਆਂ ਕੀਤੀ ਗਈ ਹੈ, ਜਿਨ੍ਹਾਂ ਦੀ ਕੀਮਤ 1 ਕਰੋੜ 5 ਲੱਖ ਦੱਸੀ ਗਈ ਹੈ। ਨਵੇਂ ਵਜ਼ੀਰਾਂ ਦੇ ਵਾਸਤੇ 18 ਟੋਇਟਾ ਫੋਰਚੂਨਰ ਗੱਡੀਆਂ ਖਰੀਦਣ ਦੇ ਹੱਕ ਦਿੱਤੇ ਗਏ ਆ, ਜਿਨ੍ਹਾਂ ਦੀ ਕੀਮਤ 5 ਕਰੋੜ 76 ਲੱਖ ਰੁਪਏ ਜਿਹੜੀ ਹੈ ਜੀ ਉਹ ਰੱਖੀ ਗਈ ਆ। ਔਰ ਮੁੱਖ ਮੰਤਰੀ ਦੇ ਸਲਾਹਕਾਰਾਂ ਨੂੰ 2 ਟੋਇਟਾ ਕਰੋਲਾ ਦੀ ਥਾਂ 3 ਟੋਇਟਾ ਇਨੋਵਾ ਦੇ ਹੱਕ ਜਿਹੜੇ ਆ ਜੀ ਉਹ ਮਿਲ ਗਏ ਆ। ਸੰਸਦ ਮੈਂਬਰ ਤੇ ਵਿਧਾਇਕਾਂ ਦੇ ਵਾਸਤੇ 97 ਟੋਇਟਾ ਇਨੋਵਾ ਜਿਹੜੇ ਨਵੇਂ ਮਾਡਲ ਹੈ ਉਹਨਾਂ ਦੀ ਫਲੀਟ ਦਾ ਹੱਕਦਾਰ ਜਿਹੜਾ ਜੀ ਉਹ ਬਣਾਇਆ ਗਿਆ। ਔਰ ਮੁੱਖ ਸਕੱਤਰ ਦੇ ਵਾਸਤੇ 32 ਲੱਖ ਰੁਪਏ ਦੀ ਟੋਇਟਾ ਫੋਰਚੂਨਰ ਜਿਹੜੀ ਹੈ ਜੀ ਉਹਦਾ ਅਧਿਕਾਰ ਦਿੱਤਾ ਗਿਆ। ਡਿਪਟੀ ਕਮਿਸ਼ਨਰਾਂ ਤੋਂ ਮੁੱਖ ਸਕੱਤਰ ਤੱਕ 69 ਗੱਡੀਆਂ ਦਾ ਫਲੀਟ ਜਿਹੜਾ ਜੀ ਉਹ ਅਧਿਕਾਰਤ ਕੀਤਾ ਗਿਆ, ਜਿਨ੍ਹਾਂ ਦੀ ਕੀਮਤ 8 ਕਰੋੜ 96 ਲੱਖ ਰੁਪਏ ਜਿਹੜੀ ਹੈ ਜੀ ਉਹ ਅਨੁਮਾਨੀ ਗਈ ਹੈ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ, ਤੁਸੀਂ ਕਹਿ ਲਓ ਕਿ ਇੱਕ ਤੀਜੀ ਧਿਰ ਦਾ ਪ੍ਰਭਾਵ ਸੀਗਾ, ਜਿਹਦੇ ਕਰਕੇ VIP ਕਲਚਰ ਜਿਹੜਾ ਸੀਗਾ ਜੀ ਉਹਦੇ ਤੋਂ ਤੌਬਾ ਕੀਤੀ। ਇਹ ਕਿਹਾ ਗਿਆ ਸੀਗਾ ਜੀ ਕਿ ਲਾਲ ਬੱਤੀਆਂ ਵੀ ਲਾ ਦੇਵਾਂਗੇ, ਹੂਟਰ ਵੀ ਲਾ ਦੇਵਾਂਗੇ। ਲਾਲ ਬੱਤੀ ਜਿਹੜੀ ਹੈ ਜੀ ਉਹ ਫੇਰ ਹੌਲੀ ਹੌਲੀ ਹੁਣ ਤਕਰੀਬਨ ਸਾਰੇ ਜਗ੍ਹਾ ਦਿਸਣ ਲੱਗ ਗਈ ਆ। ਹੂਟਰ ਜਿਹੜੇ ਆ ਜੀ ਉਹ ਚੌਂਕਾਂ ਦੇ ਵਿੱਚ ਵੱਜਦੇ ਸਾਰੇ ਜਗ੍ਹਾ ਹੀ ਸੁਣੇ ਜਿਹੜਾ ਜੀ ਉਹ ਜਾ ਸਕਦੇ ਆ। ਤੇ ਜੇ ਕਾਫਲਾ ਜਿਹੜਾ 16 ਜਿਹਦੇ ਵਿੱਚ ਲੈਂਡ ਜਿਹੜੀਆਂ ਸ਼ਾਮਲ ਸੀਗੀਆਂ ਜੀ, ਉਹ ਕਾਫਲਾ ਹੁਣ 50 ਗੱਡੀਆਂ ਦੇ ਉੱਤੇ ਜਿਹੜਾ ਜੀ ਚਲੇ ਜਾਊਗਾ। ਕਿ ਜਿਹੜੀਆਂ ਵੋਟਾਂ ਨੇ ਉਹਦੇ ਦੌਰਾਨ ਜੋ ਕੁਝ ਕਿਹਾ ਜਾਂਦਾ ਉਹ ਬਿਲਕੁਲ ਸਾਈਡ ਲਾਈਨ ਹੈ ਜੀ। ਉਦੋਂ ਬਾਅਦ ਕੀ ਹੁੰਦਾ ਆ ਇਹ ਅਹਿਮ। ਤੇ ਜਿਹੜੇ ਲੋਕ ਇਸ ਵੇਲੇ ਸੰਘਰਸ਼ ਕਰ ਰਹੇ ਆ ਜੀ, ਮੇਰਾ ਖਿਆਲ ਸਿੱਧੇ ਦੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਕਿ ਉਹਨਾਂ ਦੇ ਜ਼ਖਮਾਂ ਦੇ ਉੱਤੇ ਇਹ ਲੂਣ ਪਾਉਣ ਵਾਲੀ ਜਿਹੜੀ ਉਹ ਗੱਲ ਹੈ। ਬਿਲਕੁਲ ਜੀ ਬਿਲਕੁਲ। ਇਸ ਲਈ ਖਜ਼ਾਨਾ ਪਤਾ ਨਹੀਂ ਕਿੱਥੋਂ ਆ ਜਾਂਦਾ ਆਪਣੇ ਤਨਖਾਹਾਂ ਲਈ, ਆਪਣੇ ਸੁੱਖ ਲਈ। ਤੇ ਅਖੀਰ ਦੇ ਵਿੱਚ ਆਪਾਂ ਸ਼ਾਂਤੀ ਦੇਵੀ ਦੀ ਜੇ ਗੱਲ ਕਰਦੇ ਹਾਂ, ਇਸ ਉਮਰ ਤੱਕ ਬਹੁਤ ਘੱਟ ਲੋਕ ਰਹਿੰਦੇ ਨੇ, 82-84 ਸਾਲ ਦੀ ਉਮਰ ਤੱਕ, ਤੇ ਉਸਨੇ ਬੜੀ ਲੰਬੀ ਲੜਾਈ ਲੜ ਕੇ ਨੌਕਰੀ ਦੇ ਵਿੱਚ ਪੱਕੇ ਹੋਣ ਦੀ ਲੜਾਈ ਜਿੱਤੀ। ਦੇਖੋ ਜੀ, ਟੀਚਰਾਂ ਦੇ ਨਾਲ ਹੀ ਜੁੜਦਾ ਜੀ। ਕਈ ਵਾਰੀ ਲੜਾਈ ਬਹੁਤ ਲੰਬੀ ਜਿਹੜੀ ਹੈ ਜੀ ਉਹ ਲੜਨੀ ਪੈਂਦੀ ਆ। ਐਡੀ ਲੰਬੀ ਲੜਾਈ ਤੇ ਜ਼ਿੰਦਗੀ ਜਿਹੜੀ ਉਹ ਮੁੱਕਣ ਕੰਢੇ ਆ ਜਾਂਦੀ ਆ। ਸ਼ਾਂਤੀ ਦੇਵੀ ਹੈ ਜੀ ਦੂਰ ਦੇ ਇਹ ਸਕੂਲ ਦੇ ਵਿੱਚ 40 ਤੋਂ ਵੱਧ ਸਮੇਂ ਤੋਂ ਪਾਰਟ ਟਾਈਮ ਵਰਕਰ ਦੇ ਵਜੋਂ ਕੰਮ ਕਰਦੀ ਸੀ। ਉਹਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੱਕੇ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਇਸ ਵੇਲੇ 84 ਸਾਲ ਦੀ ਹੈ ਜੀ, ਔਰ ਸਭ ਤੋਂ ਵੱਡੀ ਉਮਰ ਦੀ ਸਰਕਾਰੀ ਮੁਲਾਜ਼ਮ ਵੀ ਜਿਹੜੀ ਹੈ ਉਹ ਬਣ ਗਈ ਹੈ। ਸ਼ਾਂਤੀ ਦੇਵੀ 80 ਸਾਲ ਦੀ ਉਮਰ ਦੇ ਵਿੱਚ ਹਾਈ ਕੋਰਟ ਦੇ ਵਿੱਚ ਆਈ, ਜਦੋਂ ਵਿਭਾਗ ਦੇ ਜਿਹੜਾ ਜੀ ਇੱਕ ਵਰਕਰ ਨੂੰ ਪੱਕਾ ਕਰਤਾ ਜਿਹੜਾ ਕਿ ਉਹਦੇ ਤੋਂ ਜੂਨੀਅਰ ਸੀਗਾ। ਤਾਂ ਇਸ ਤੋਂ ਬਾਅਦ ਸ਼ਾਂਤੀ ਦੇਵੀ ਨੇ 2 ਹੋਰ ਮੁਲਾਜ਼ਮਾਂ ਦੇ ਨਾਲ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਤੀ। ਸ਼ਾਂਤੀ ਦੇਵੀ ਦੀ ਜਨਮ ਤਰੀਕ ਜਿਹੜੀ ਜੀ 1 ਜਨਵਰੀ 1934 ਦੱਸੀ ਜਾ ਰਹੀ ਆ। ਔਰ ਇਹ ਫੈਸਲਾ ਹਾਈ ਕੋਰਟ ਦੇ ਜਸਟਿਸ ਜਤਿੰਦਰ ਚੌਹਾਨ ਨੇ ਸੁਣਾਇਆ। ਉਹਦੇ ਜਿਹੜੇ ਵਕੀਲ ਨੇ TS ਬਾਗੜੀ, ਉਹਨੇ ਦੱਸਿਆ ਕਿ ਸ਼ਾਂਤੀ ਦੇਵੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਸੰਗਰੂਰ ਦੇ ਵਿੱਚ ਪੈਂਦਾ 1 ਅਕਤੂਬਰ 1977 ਨੂੰ ਪਾਣੀ ਪਿਆਉਣ ਦੇ ਵਾਸਤੇ ਪਾਰਟ ਟਾਈਮ ਵਰਕਰ ਵਜੋਂ ਜਿਹੜਾ ਉਹ ਰੱਖਿਆ ਗਿਆ ਸੀਗਾ। ਔਰ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਿੱਖਿਆ ਵਿਭਾਗ ਦੀਆਂ ਦਲੀਲਾਂ ਨੂੰ ਦਰਕਿਨਾਰ ਕਰਦਿਆਂ ਹੋਇਆ ਸ਼ਾਂਤੀ ਦੇਵੀ ਨੂੰ ਪੱਕਾ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦੇ ਦਿੱਤੇ ਆ। ਉਹ ਸ਼ਾਂਤ ਚਿੱਤ ਹੋ ਕੇ ਲੜਾਈ ਜਿਹੜੀ ਜੀ ਏਡੀ ਲੰਬੀ ਉਹ ਲੜਦੀ ਰਹੀ, ਜਿਹਦੇ ਕਰਕੇ ਜਿਹੜਾ ਜੀ 84 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਕਹ ਲਓ ਕਿ ਜੁਝਾਰੂ ਪਾਣੀ ਹੈ। ਨਹੀਂ ਤਾਂ ਅਦਰਵਾਈਜ਼
ਇਸ ਉਮਰ ਦਾ ਜਿਹੜਾ ਜੀ ਬੰਦਾ ਉਹ ਕਿੱਥੇ ਅਦਾਲਤਾਂ ਦੇ ਵਿੱਚ ਜਾਂਦਾ ਤੇ ਕਿੱਥੇ ਵਕੀਲ ਜਿਹੜੇ ਆ ਜੀ ਉਹ ਕਰਦਾ। ਸੋ ਇਹਦਾ ਲੜਾਈ ਦਾ ਕੁਝ ਵੀ ਜਿਹੜਾ ਜੀ ਨਿਕਲੇ, ਉਹਦੇ ਹੌਸਲੇ ਨੂੰ, ਉਹਦੀ ਦ੍ਰਿੜਤਾ ਜਿਹੜੀ ਹੈ ਜੀ ਉਹਨੂੰ ਜਿਹੜਾ ਜੀ ਇਹਨੂੰ ਇਸ ਪੱਖੋਂ ਜ਼ਰੂਰ ਜਿਹੜਾ ਜੀ ਉਹ ਦੇਖਿਆ ਜਾਣਾ ਚਾਹੀਦਾ ਹੈ ਕਿ ਬੰਦੇ ਨੂੰ ਲੜਦੇ ਰਹਿਣਾ ਚਾਹੀਦਾ ਜੀ, ਕਮ ਸੇ ਕਮ ਆਪਣੇ ਹੱਕਾਂ ਦੇ ਵਾਸਤੇ। ਉਹਦਾ ਨਤੀਜਾ ਕੀ ਨਿਕਲਦਾ ਹੈ, ਹਰ ਵਾਰੀ ਇਹ ਜ਼ਰੂਰੀ ਨਹੀਂ ਹੈ ਕਿ ਸ਼ਾਂਤੀ ਦੇਵੀ ਵਾਂਗੂ ਲੜਾਈ ਜਿਹੜੀ ਉਹ ਜਿੱਤੀ ਜਾ ਸਕੇ, ਪਰ ਜਿਹੜੇ ਲੋਕ ਹਾਰ ਜਾਂਦੇ ਆ ਉਹਨਾਂ ਦੇ ਵਾਸਤੇ ਸ਼ਾਂਤੀ ਜਿਹੜੀ ਉਹ ਜ਼ਰੂਰ ਇੱਕ ਪ੍ਰੇਰਨਾ ਹੋ ਸਕੇ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।